ਪੰਜਾਬ 'ਚ ਡੈਮੋਗ੍ਰਾਫੀ ਚੇਂਜ ਹੋ ਰਹੀ ਹੈ, ਪਰ ਹੁਣ ਸਿੱਖਾਂ ਨੂੰ ਇਹ ਦੱਸਣ ਲਈ ਵੀ ਕਿ ਬਈ ਭਾਵੇਂ ਬਾਹਰ ਤੁਸੀਂ ਮਮਦਾਨੀ ਨੂੰ ਸਪੋਰਟ ਕਰੋ ਵੀ ਉਹ ਬਣ ਗਿਆ, ਜਾਂ ਤੁਸੀਂ ਕੈਨੇਡਾ 'ਚ ਮੋਦੀ ਨੂੰ ਜਿਹੜਾ ਬੇਇੱਜ਼ਤ ਕਰਕੇ ਤੋਰਿਆ ਜਾਂ ਦੂਜਾ, ਉਹ ਸਾਰੀਆਂ ਗੱਲਾਂ, ਪਰ ਅਸੀਂ ਆਪਣਾ ਦਬਾਅ ਬਣਾ ਕੇ ਹੀ ਰੱਖਦੇ ਹਾਂ। NI ਟੀਮ ਨੇ 18 ਥਾਵਾਂ ਦੇ ਉੱਤੇ ਛਾਪੇ ਮਾਰੇ, 3 ਜਿਹੜੀਆਂ ਉੱਤਰੀ ਭਾਰਤ ਦੀਆਂ ਸਟੇਟਾਂ ਨੇ। ਅਮਰੀਕਾ ਦੇ ਨਾਲ ਜੋੜਿਆ, ਕਿਉਂਕਿ ਅਮਰੀਕਾ ਨੂੰ ਵੀ ਇਹ ਦੱਸਣਾ ਹੁਣ 3 ਨਵੰਬਰ ਤੋਂ ਇਸ ਦਾ ਜਿਹੜਾ ਟ੍ਰਾਇਲ ਸ਼ੁਰੂ ਹੋਣ ਜਾ ਰਿਹਾ ਨਿਖਿਲ ਗੁਪਤੇ ਦਾ, ਸੋ ਅਮਰੀਕਾ ਨੂੰ ਇਹ ਦੱਸ ਰਹੇ ਨੇ ਕਿ ਵੀ ਉਹਨਾਂ ਨੇ 18 ਲੋਕੇਸ਼ਨਸ ਦੇ ਉੱਤੇ ਇਸ ਲਈ ਕੀਤੀ। ਇਹ ਜਿਹੜੇ ਨੇ ਬੈਂਡ ਆਊਟਫਿਟ ਬੱਬਰ ਖਾਲਸਾ ਨਾਲ ਸੰਬੰਧਿਤ ਕੁਲਬੀਰ ਸਿੱਧੂ, ਔਰ ਅਮਰੀਕਾ ਦੇ ਵਿੱਚ ਇੱਕ ਗੈਂਗਸਟਰ ਹੈ ਮਨੀਸ਼ ਐਲੀਅਸ ਕਾਕਾ ਰਾਣਾ, ਔਰ ਉਹਨਾਂ ਦੇ ਜਿਹੜੇ ਅੱਗੋਂ ਮੋਡਿਊਲ ਨੇ ਬੇਸਡ ਇਨ ਇੰਡੀਆ ਤੇ ਬਾਕੀ ਮੁਲਕਾਂ ਦੇ ਵਿੱਚ ਉਹਨਾਂ ਨੂੰ ਬੇਨਕਾਬ ਕਰਨ ਦੇ ਲਈ ਇਹ ਕੀਤੇ ਗਏ। ਇਹ ਜਿਹੜਾ ਮੇਨ ਬੱਬਰ ਖਾਲਸਾ ਦਾ ਆਪਰੇਟਿਵ ਹੈ ਕੁਲਬੀਰ ਸਿੱਧੂ, ਇਹ ਓਰੀਜਨਲੀ ਯਮੁਨਾਨਗਰ ਤੋਂ ਹੈ, ਹਰਿਆਣਾ ਤੋਂ, ਇਸ ਵੇਲੇ ਜਰਮਨੀ 'ਚ ਰਹਿੰਦਾ ਹੈ, ਔਰ ਇਹ ਕੀ ਏਡ ਹੈ ਡੈਜ਼ਿਗਨੇਟਿਡ ਟੈਰਰਿਸਟ ਔਰ BKI ਚੀਫ ਵਧਾਵਾ ਸਿੰਘ ਬੱਬਰ ਦਾ, ਜਿਹੜਾ ਕਿ ਪਾਕਿਸਤਾਨ ਨੂੰ ਹੁਣ ਤੁਸੀਂ ਦੇਖੋ ਕਿੱਧਰੋਂ ਕਿੱਧਰ ਜੋੜ ਰਹੇ ਨੇ। ਵੀਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਐਂਡ ਵਾਲੇ ਸੈਕਸ਼ਨ ਦੇ ਵਿੱਚ ਕਿ ਪੰਜਾਬ ਅਤੇ ਨਾਲ ਲੱਗਦੀਆਂ ਸਟੇਟਾਂ ਵਿੱਚ NIA ਵੱਲੋਂ 18 ਥਾਵਾਂ ਤੇ ਸਿੱਖ ਘਰਾਂ ਤੇ ਛਾਪੇ ਮਾਰੇ ਗਏ ਨੇ, ਔਰ ਇਸ ਨੂੰ ਖਾਲਿਸਤਾਨੀ ਦਹਿਸ਼ਤਗਰਦ ਨੈਟਵਰਕ ਕਹਿ ਕੇ ਜਸਟੀਫਾਈ ਕੀਤਾ ਜਾ ਰਿਹਾ ਹੈ। ਔਰ ਦੂਸਰੇ ਪਾਸੇ ਸੈਂਟਰ ਵੱਲੋਂ ਪੰਜਾਬ ਤੇ ਦਬਾਅ ਬਣਾ ਕੇ SYL ਕਨਾਲ ਬਣਾਉਣ ਵੱਲ ਵੀ ਪੇਸ਼ਕਦਮੀ ਕੀਤੀ ਜਾ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ, ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸਾਂਝੇ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਾਡੇ ਕੁਝ ਵੀਰ ਕਈ ਵਾਰ ਕਹਿਣਗੇ ਕਿ ਤੁਸੀਂ ਪੰਜਾਬ ਦੇ ਹਵਾਲੇ ਨਾਲ ਲੇਟਲੀ ਕੋਈ ਗੱਲ ਨਹੀਂ ਕੀਤੀ ਵੀ ਉੱਥੇ ਕੀ ਚੱਲ ਰਿਹਾ। ਉੱਥੇ ਤਾਂ ਇਹੀ ਚੱਲ ਰਿਹਾ ਕਿ ਵਿਕਰਮ ਮਜੀਠੀਆ ਦੇ ਵਿਜੀਲੈਂਸ ਵਾਲਿਆਂ ਨੇ ਰੇਡ ਕੀਤਾ, 700 ਕਰੋੜ ਮਿਲ ਗਿਆ, ਇਲੀਗਲੀ ਕਿੱਥੋਂ ਲਿਆ, 18 ਫੋਨ ਮਿਲੇ, ਫਲਾਣਾ ਮਿਲਿਆ, ਢਿਮਕਾ ਮਿਲਿਆ। ਉਹ ਵੀ ਪੱਟ ਤੇ ਹੱਥ ਮਾਰ ਕੇ ਕਹਿੰਦਾ ਗਿਣ ਬਦਲੇ ਲਾਉਂ, ਹਾਂਜੀ। ਔਰ ਜਿਹੜੇ ਨਿਊਟਰਲ ਜਿਹੇ ਕਿਸਮ ਦੇ ਨੇ ਉਹ ਕਹਿੰਦੇ ਨੇ ਕਿ ਵਿਕਰਮ ਮਜੀਠੀਆ ਦੀਆਂ ਕੀਤੀਆਂ ਉਹ ਭੁਗਤ ਰਿਹਾ, ਭਗਵੰਤ ਮਾਨ ਵੀ ਆਪਣੇ ਕੀਤੇ ਭੁਗਤੇਗਾ। ਉਹ ਸਾਰੇ ਫਿਟ ਲਿਸਟ ਹੋਏ ਨੇ ਕਿ ਭਾਈ ਜੋ ਕਿਸਮਤ ਦੇ ਵਿੱਚ ਲਿਖਿਆ ਇਹੀ ਵਿਕਰਮ ਮਜੀਠੀਆ ਕਦੇ ਜਿਹੜਾ ਉਹ ਹਿੱਕ ਦੇ ਉੱਤੇ ਮਾਰ ਕੇ ਆਪਣਾ ਹੱਥ ਤੇ ਕਹਿੰਦਾ ਸੀ ਵੀ 25 ਸਾਲ ਅਸੀਂ ਰਾਜ ਕਰਾਂਗੇ। ਔਰ ਹਾਰ ਹੁਣ ਇਹ ਹੈ ਵੀ ਈਵਨ ਇਹਨਾਂ ਦਾ ਲੁਧਿਆਣਾ ਵੈਸਟ ਦਾ ਜਿਹੜੀ ਚੋਣ ਹੋਈ ਹੈ ਉਹਦੇ 'ਚ 8000 ਕੇ ਕਿੰਨੀਆਂ ਵੋਟਾਂ ਮਿਲੀਆਂ ਟੋਟਲ, ਜਿਹਦੇ ਥੱਲੇ ਜ਼ਮਾਨਤ ਜ਼ਬਤ ਹੋਈ। ਕਿਉਂਕਿ ਇਹ ਜਦੋਂ ਕੋਈ ਹੰਕਾਰਦਾ ਹੈ, ਕਰਪਟ ਹੁੰਦਾ ਹੈ, ਗੁਰੂ ਵੱਲ ਪਿੱਠ ਕਰਦਾ ਹੈ, ਔਰ ਜਿਸ ਕਿਸਮ ਦਾ ਵਰਤਾਰਾ ਇਹਨਾਂ ਨੇ ਈਵਨ ਅਕਾਲ ਤਖਤ ਸਾਹਿਬ ਨੂੰ ਬਿਲਿਟਲ ਕਰਨ ਲਈ ਕੀਤਾ ਹੈ, ਇਹਨਾਂ ਦਾ ਹਾਲ ਤਾਂ ਇਹੋ ਜਿਹਾ ਹੀ ਹੋਏਗਾ। ਪਰ ਅਸੀਂ ਕੋਈ ਐਂਡੋਰਸ ਵੀ ਨਹੀਂ ਕਰਦੇ ਕਿ ਭਾਈ ਜੋ ਹੋ ਰਿਹਾ ਜਾਂ ਕੀ ਹੈ, ਪਰ ਇਹ ਇੱਕ ਉਸ ਡੈਕਲਾਈਨ ਨੂੰ ਸਾਬਤ ਕਰਦਾ ਹੈ ਕਿ ਵੀ ਕਿਸ ਲੈਵਲ ਦੇ ਬੰਦੇ। ਔਰ ਅੱਜ ਹੀ ਕਿਸੇ ਨਾਲ ਮੇਰੀ ਗੱਲ ਹੋ ਰਹੀ ਸੀ, ਮੈਂ ਕਿਹਾ ਦੇਖੋ ਕਿੱਥੋਂ ਜਾ ਕੇ ਕਿੱਥੇ ਡਿੱਗਦੇ ਨੇ। ਹੁਣ ਇਹ ਜਿਹੜਾ ਮਜੀਠੀਆ ਖਾਨਦਾਨ ਹੈ, ਮਹਾਰਾਜਾ ਰਣਜੀਤ ਸਿੰਘ ਦੇ ਕੋਟ ਸੰਧਾਵਾਲੀਏ ਸਰਦਾਰ, ਮਜੀਠੀਏ ਸਰਦਾਰ, ਇਹ ਵੱਡੇ ਇਹਨਾਂ ਦੇ ਜਿਹੜੇ ਪੁਰਖੇ ਸੀ ਉਹ ਬਹਾਦਰੀ ਲਈ, ਸਿੱਖ ਖਾਲਸਾ ਦਰਬਾਰ ਦੇ ਲਈ ਜਿਹੜੀਆਂ ਉਹਨਾਂ ਦੀ ਵੱਡੀ ਦੇਣ ਸੀ। ਪਰ ਜਦੋਂ ਅੰਗਰੇਜ਼ ਆਏ ਇਹਨਾਂ ਨੇ ਐਨ ਸਿਰਫ 2 ਦਰਬਾਰੀ ਘਰਾਣੇ ਉਹਨਾਂ ਦੇ ਸਾਹਮਣੇ ਅੜੇ, ਸ਼ਾਮ ਸਿੰਘ ਅਟਾਰੀ ਵਾਲਾ ਤੇ ਹਰੀ ਸਿੰਘ ਨਲੂਏ ਦਾ। ਇਹ ਸਭ ਨੇ ਆਪਣੀਆਂ ਜਗੀਰਾਂ ਲੈ ਕੇ, ਦੂਜੀਆਂ ਸ਼ੂਗਰ ਮਿਲਸ ਅੰਗਰੇਜ਼ਾਂ ਨੇ ਯੂਪੀ 'ਚ ਦੇ ਦਿੱਤੀਆਂ। ਇਹਨਾਂ ਨੇ ਪੂਰੇ ਦਾ ਪੂਰਾ ਸਰੈਂਡਰ ਕਰਕੇ ਅੰਗਰੇਜ਼ਾਂ ਦੇ ਕੁੱਤੇ ਬਣ ਗਏ। ਫਿਰ ਕਾਂਗਰਸ ਆ ਗਈ। ਕਾਂਗਰਸ ਦੇ ਹੁਣ ਅਦਰਵਾਈਜ਼ 20th ਸੈਂਚੁਰੀ ਬਿਗਨਿੰਗ ਸਰ ਸੁੰਦਰ ਸਿੰਘ ਮਜੀਠੀਆ, ਫਿਰ ਸੁਰਜੀਤ ਸਿੰਘ ਮਜੀਠੀਆ, ਬੜੇ ਹਾਈਲੀ ਐਜੂਕੇਟਡ ਲੋਕ ਔਰ ਨੁਮਾਇੰਦਗੀ ਕਰਨ ਵਾਲੇ, ਚੀਫ ਖਾਲਸਾ ਦੀਵਾਨ ਵਰਗੀ ਸੰਸਥਾ ਨੂੰ ਸਪੋਰਟ ਕਰਨ ਵਾਲੇ, ਚਲੋ ਐਜੂਕੇਸ਼ਨ ਦੂਜੇ ਪਿੰਡ ਦੇ ਵਿੱਚ ਵੀ। ਔਰ ਫਿਰ ਤੁਰਦੇ ਤੁਸੀਂ ਦੇਖੋ ਵੀ ਇਹਨਾਂ ਦੇ ਹਾਲਾਤ ਇਹ ਵਿਕਰਮ ਮਜੀਠੀਆ ਤੱਕ ਪਹੁੰਚ ਗਿਆ ਕਿ ਭਾਈ ਇਹ ਡਰੱਗ ਦੇ ਨਾਲ ਜੋੜ ਕੇ ਔਰ ਕਿਸ ਕਿਸਮ ਦਾ ਪਾਰਟ ਔਰ ਕਿਸ ਕਿਸਮ ਦਾ ਜਿਹੜਾ ਇਹਨਾਂ ਦਾ ਵਰਤਾਰਾ ਹੁੰਦਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕਿਸ ਕਿਸਮ ਦੀਆਂ ਬਿਆਨਬਾਜ਼ੀਆਂ ਜਾਂ ਦੂਜਾ, ਔਰ ਰਿਸ਼ਤੇਦਾਰੀਆਂ ਕਿੱਧਰ। ਇਹ ਜਿਹੜੀ ਘਰ ਵਾਲੀ ਹੈ ਇਹਦੀ ਜਿਹੜੀ MLA ਬਣੀ ਉੱਥੋਂ ਮਜੀਠਾ ਸੀਟ ਤੋਂ, ਉਹ RSS ਵਾਲੇ ਦੀ ਜਿਹੜੀ ਕਜ਼ਨ ਹੈ, ਉਹਨਾਂ ਦਾ ਮਤਲਬ ਕੋਈ ਸਿੱਖੀ ਦੇ ਨਾਲ ਵਾਸਤੇ ਵਾਲੀ ਗੱਲ ਨਹੀਂ ਹੈ। ਲੇਕਿਨ ਜੇ ਕੁੱਲ ਮਿਲਾ ਕੇ ਦੇਖੋਗੇ ਵੀ ਉਲਝਾਟ ਕਾਹਦੇ 'ਚ ਪੈਦਾ ਕੀਤੀ, ਇਹਨਾਂ ਗੱਲਾਂ 'ਚ ਅਸੀਂ ਉਲਝੇ ਹੋਏ ਹਾਂ। ਹੁਣ ਮੈਂ ਕਿਉਂਕਿ ਅੱਜ ਜਦੋਂ ਮੈਂ 2 ਖਬਰਾਂ ਦੇਖੀਆਂ, ਮੈਂ ਕਿਹਾ ਕਿ ਬਈ ਇਹ ਤਾਂ
ਹੁਣ ਬਹੁਤਿਆਂ ਨੂੰ ਪਤਾ ਹੋਣਾ ਚਾਹੀਦਾ ਵੀ ਲੈ ਕੇ ਜਾ ਕਿੱਧਰ ਨੂੰ ਰਹੇ ਨੇ, ਸੈਂਟਰ ਕਰ ਕੀ ਇੱਕ ਪਾਸੇ ਤਾਂ ਕੇਜਰੀਵਾਲ ਔਰ ਉਹਦੀ ਦਿੱਲੀ 'ਚ ਹਾਰੀ ਟੀਮ ਬੈਠੀ ਪੰਜਾਬ 'ਚ ਲੁੱਟ ਰਹੀ ਹੈ ਪੂਰੀ ਤਰ੍ਹਾਂ 10-10 12-12 ਜਿਪਸੀਆਂ, ਸੁਰੱਖਿਆ, ਦੂਜੇ ਤੀਜੇ ਇੱਕ ਸਾਰੇ ਹੀ ਜਿਹੜੇ ਵਰਗ ਹੈ ਨੌਕਰੀਆਂ ਉਹਨਾਂ 'ਚ ਆਪਣੇ ਭਰ ਰਹੇ ਨੇ ਯੂਪੀ ਬਿਹਾਰ ਦੇ। ਪੰਜਾਬ 'ਚ ਡੈਮੋਗ੍ਰਾਫੀ ਚੇਂਜ ਹੋ ਰਹੀ ਹੈ ਪਰ ਹੁਣ ਸਿੱਖਾਂ ਨੂੰ ਇਹ ਦੱਸਣ ਲਈ ਵੀ ਕਿ ਬਈ ਭਾਵੇਂ ਬਾਹਰ ਤੁਸੀਂ ਮਮਦਾਨੀ ਨੂੰ ਸਪੋਰਟ ਕਰੋ ਵੀ ਉਹ ਬਣ ਗਿਆ, ਜਾਂ ਤੁਸੀਂ ਕੈਨੇਡਾ 'ਚ ਮੋਦੀ ਨੂੰ ਜਿਹੜਾ ਬੇਇੱਜ਼ਤ ਕਰਕੇ ਤੋਰਿਆ ਜਾਂ ਦੂਜਾ, ਉਹ ਸਾਰੀਆਂ ਗੱਲਾਂ, ਪਰ ਅਸੀਂ ਆਪਣਾ ਦਬਾਅ ਬਣਾ ਕੇ ਹੀ ਰੱਖਦੇ ਹਾਂ। ਔਰ ਇਹ ਖਬਰ ਵੀ ਫਿਰ ਲਾ ਦਿੰਦੇ ਨੇ ਕਿਉਂਕਿ ਇਕੱਲੀ ਜੇ ਚੁੱਪ ਚੁਪੀਤੇ ਕਰਨ ਤੇ ਫਿਰ ਉਹਨਾਂ ਨੂੰ ਲੱਗਦਾ ਵੀ ਜਿਹੜਾ ਮਾਸ ਇਫੈਕਟ ਫੀਅਰ ਦਾ ਹੋਣਾ ਉਹ ਨਹੀਂ ਹੁੰਦਾ। NIA ਰੇਡਸ ਇਨ ਪੰਜਾਬ, ਹਰਿਆਣਾ, UP ਟੂ ਪ੍ਰੋਬ ਖਾਲਿਸਤਾਨੀ ਟੈਰਰ ਨੈਟਵਰਕ। ਹੁਣ NIA ਜਿਵੇਂ ਭਾਰਤੀ ਕਨਸਟੀਟਿਊਸ਼ਨ 'ਚ ਲਾ ਐਂਡ ਆਰਡਰ ਸਟੇਟ ਦੀ ਪ੍ਰੋਬਲਮ ਹੈ, ਯਾਨੀ ਸਟੇਟ ਦਾ ਵਿਸ਼ਾ ਪ੍ਰੋਬਲਮ ਨਹੀਂ ਹੈ, ਸਟੇਟ ਦਾ ਸਬਜੈਕਟ ਹੈ। ਪਰ ਜਦੋਂ ਤੁਸੀਂ ਉਹਨੂੰ ਥ੍ਰੈਟ ਟੂ ਨੈਸ਼ਨਲ ਯੂਨਿਟੀ ਬਣਾ ਦਿੰਦੇ ਹੋ, ਜਿਹਦੇ ਥੱਲੇ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਬਣਾਈ ਹੈ, ਫਿਰ ਜਿੱਥੇ ਮਰਜ਼ੀ ਉਹ ਜਾ ਸਕਦੇ ਨੇ। ਹੁਣ NIA ਨੇ ਪੰਜਾਬ ਦੇ 22 ਕੇ 23 ਜ਼ਿਲ੍ਹੇ ਜਿੰਨੇ ਨੇ ਉਹਨਾਂ ਸਾਰਿਆਂ 'ਚ ਆਪਣੇ ਦਫ਼ਤਰ ਖੋਲ੍ਹੇ ਹੋਏ ਨੇ। ਹੁਣ ਉਹਨਾਂ ਨੂੰ ਪੰਜਾਬ ਦੇ ਵੀ ਕਿਸੇ SP ਜਾਂ ਥਾਣੇਦਾਰ ਨੂੰ ਇਹ ਦੱਸਣ ਦੀ ਲੋੜ ਨਹੀਂ ਵੀ ਕਦੋਂ ਕਿਹਦੇ ਘਰ ਰੇਡ ਕਰਨਾ। ਉਹ NIA ਨੈਸ਼ਨਲ ਦੇ ਜਿਹੜਾ ਇੰਟੈਲੀਜੈਂਸ ਏਜੰਸੀ ਉਹ ਰੇਡ ਕਰਦੇ ਨੇ। ਹੁਣ ਇਹਨਾਂ ਦਾ ਆਪਣਾ ਕਹਿਣਾ ਹੈ ਕਿ NIA ਟੀਮ ਨੇ 18 ਥਾਵਾਂ ਦੇ ਉੱਤੇ ਛਾਪੇ ਮਾਰੇ। 3 ਜਿਹੜੀਆਂ ਉੱਤਰੀ ਭਾਰਤ ਦੀਆਂ ਸਟੇਟਾਂ ਨੇ ਜਿਨ੍ਹਾਂ ਦੇ ਵਿੱਚ ਪੰਜਾਬ ਦੇ ਵਿੱਚ ਸਰਚਿਸ ਵਰ ਕੈਰਿਡ ਆਊਟ ਇਨ ਹੁਸ਼ਿਆਰਪੁਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਮੋਹਾਲੀ ਜਾ ਰਿਹਾ, ਜਲੰਧਰ, ਗੁਰਦਾਸਪੁਰ, ਤਰਨਤਾਰਨ ਐਂਡ ਮਾਨਸਾ ਡਿਸਟ੍ਰਿਕਟਸ ਇਨ ਹਰਿਆਣਾ। ਇਸੇ ਤਰ੍ਹਾਂ ਹਰਿਆਣੇ ਦੇ ਵਿੱਚ ਡਿਸਟ੍ਰਿਕਟ ਕੁਰੂਕਸ਼ੇਤਰਾ, ਯਮੁਨਾ ਨਗਰ, ਕਰਨਾਲ ਤੇ ਅੰਬਾਲਾ। ਔਰ ਇਸੇ ਤਰ੍ਹਾਂ UP ਦੇ ਵਿੱਚ ਅਮਰੋਹਾ ਡਿਸਟ੍ਰਿਕਟ ਦੇ ਵਿੱਚ ਜਿਹੜੀਆਂ ਨੇ ਐਂਟੀ ਟੈਰਰ ਏਜੰਸੀ ਨੇ ਜਿਹੜਾ ਉਹ ਰੇਡ ਕੀਤੇ ਨੇ। ਔਰ ਇਹ ਜਿਹੜੀ ਹੈ ਇਹ ਜਿਹੜਾ ਉਹਨਾਂ ਨੇ ਅਪ੍ਰੈਲ 12 ਤੋਂ ਇਹ ਪ੍ਰੋਬ ਜਿਹੜੀ ਹੈ ਚੱਲ ਰਹੀ ਹੈ। ਔਰ ਇਹਨੂੰ ਕਹਾਣੀ ਨੂੰ ਜੋੜਿਆ ਗਿਆ ਕਿਉਂਕਿ ਇਸ ਕਿਸਮ ਦਾ ਨੈਟਵਰਕ ਦੇ ਨਾਂ ਥੱਲੇ ਹੀ ਤੁਸੀਂ ਕਰ ਸਕਦੇ ਹੋ। ਉਹਨੂੰ ਉਹਨਾਂ ਨੇ ਅਮਰੀਕਾ ਦੇ ਨਾਲ ਜੋੜਿਆ ਕਿਉਂਕਿ ਅਮਰੀਕਾ ਨੂੰ ਵੀ ਇਹ ਦੱਸਣਾ ਹੁਣ 3 ਨਵੰਬਰ ਤੋਂ ਇਸ ਦਾ ਜਿਹੜਾ ਟ੍ਰਾਇਲ ਸ਼ੁਰੂ ਹੋਣ ਜਾ ਰਿਹਾ ਨਿਖਿਲ ਗੁਪਤੇ ਦਾ। ਸੋ ਅਮਰੀਕਾ ਨੂੰ ਇਹ ਦੱਸ ਰਹੇ ਨੇ ਕਿ ਵੀ ਉਹਨਾਂ ਨੇ 18 ਲੋਕੇਸ਼ਨਸ ਦੇ ਉੱਤੇ ਇਸ ਲਈ ਕੀਤੀ। ਇਹ ਜਿਹੜੇ ਨੇ ਬੈਂਡ ਆਊਟਫਿਟ ਬੱਬਰ ਖਾਲਸਾ ਨਾਲ ਸੰਬੰਧਿਤ ਕੁਲਬੀਰ ਸਿੱਧੂ ਔਰ ਅਮਰੀਕਾ ਦੇ ਵਿੱਚ ਇੱਕ ਗੈਂਗਸਟਰ ਹੈ ਮਨੀਸ਼ ਐਲੀਅਸ ਕਾਕਾ ਰਾਣਾ, ਵਿੱਚ ਹਿੰਦੂ ਨਾਮ ਵੀ ਦੇ ਦਿੰਦੇ ਨੇ। ਔਰ ਉਹਨਾਂ ਦੇ ਜਿਹੜੇ ਅੱਗੋਂ ਮੋਡਿਊਲ ਨੇ ਬੇਸਡ ਇਨ ਇੰਡੀਆ ਤੇ ਬਾਕੀ ਮੁਲਕਾਂ ਦੇ ਵਿੱਚ ਉਹਨਾਂ ਨੂੰ ਬੇਨਕਾਬ ਕਰਨ ਦੇ ਲਈ ਇਹ ਕੀਤੇ ਗਏ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਮੇਨ ਬੱਬਰ ਖਾਲਸਾ ਦਾ ਆਪਰੇਟਿਵ ਹੈ ਕੁਲਬੀਰ ਸਿੱਧੂ, ਇਹ ਓਰੀਜਨਲੀ ਯਮੁਨਾ ਨਗਰ ਤੋਂ ਹੈ, ਹਰਿਆਣਾ ਤੋਂ, ਇਸ ਵੇਲੇ ਜਰਮਨੀ 'ਚ ਰਹਿੰਦਾ ਹੈ। ਔਰ ਇਹ ਕੀ ਏਡ ਹੈ ਡੈਜ਼ਿਗਨੇਟਿਡ ਟੈਰਰਿਸਟ ਔਰ BKI ਚੀਫ ਵਧਾਵਾ ਸਿੰਘ ਬੱਬਰ ਦਾ, ਜਿਹੜਾ ਕਿ ਪਾਕਿਸਤਾਨ में। ਹੁਣ ਤੁਸੀਂ ਦੇਖੋ ਕਿੱਧਰੋਂ ਕਿੱਧਰ ਜੋੜ ਰਹੇ ਨੇ। ਜੇ ਉੱਥੇ ਨਾ ਕੋਈ ਐਕਟੀਵਿਟੀ ਨਾ ਲੈਣਾ ਨਾ ਦੇਣਾ, ਵਧਾਵਾ ਸਿੰਘ ਵਿਚਾਰੇ ਵੈਸੇ ਹੀ ਹੁਣ ਬਜ਼ੁਰਗ ਉਮਰ 'ਚ ਨੇ। ਫਿਰ ਉਹਨਾਂ ਨੇ ਕਿਹਾ ਵੀ ਇਹ NIA ਨੇ ਸਿੱਧੂ ਦੇ ਖਿਲਾਫ ਵਿਸ਼ਵ ਹਿੰਦੂ ਪਰਿਸ਼ਦ ਦੇ ਲੀਡਰ ਵਿਕਾਸ ਪ੍ਰਭਾਕਰ ਜਿਹੜਾ ਨੰਗਲ ਦੇ ਵਿੱਚ ਮਾਰਿਆ ਗਿਆ ਸੀ 2024 'ਚ, ਉਸ ਦਾ ਵੀ ਉਹ ਦੋਸ਼ੀ ਹੈ। ਔਰ ਇਸ ਤਰ੍ਹਾਂ ਉਹਨਾਂ ਨੇ ਜਿਹੜੀ ਇਨਵੈਸਟੀਗੇਸ਼ਨ ਕਿਹਾ ਵੀ ਅਸੀਂ ਜਿਹੜਾ ਹੈ ਉਹ ਮਨਮੋਹਨ ਕਾਲੀਏ ਦੇ ਮੁੰਡੇ ਦੇ ਘਰ ਦੇ ਉੱਤੇ ਵੀ ਹੈਂਡ ਗ੍ਰਨੇਡ ਦਾ ਹਮਲਾ ਹੋਇਆ ਸੀ। ਔਰ ਉਹਨਾਂ ਤੋਂ ਜਿਹੜਾ ਅਸੀਂ ਹੁਣ ਇਹ ਜਿਹੜੇ ਰੇਡ ਕੀਤੇ ਨੇ ਉਹਦੇ 'ਚੋਂ ਐਕਸਟੈਂਸਿਵ ਸਰਚਿਸ ਵਰ ਆਲਸੋ ਕੰਡਕਟਡ ਇਨ ਅਮਲੋਹਾ। ਔਰ ਇਹ ਬਹੁਤ ਚੀਜ਼ਾਂ ਉਹਨਾਂ ਤੋਂ ਬਰਾਮਦ ਹੋਈਆਂ। ਸੋ ਇਹ ਇੱਕ ਪਾਰਟ ਤਾਂ ਉਹਨਾਂ ਨੇ ਕੱਲਾ ਪੰਜਾਬ ਨਹੀਂ, ਹਰਿਆਣਾ ਔਰ UP 'ਚ ਵੀ ਜਿਹੜੇ ਮਾੜੇ ਮੋਟੇ ਸਿੱਖੀ ਬਾਣੇ ਜਾਂ ਕੌਮ ਦੀ ਗੱਲ ਕਰਨ ਵਾਲੇ ਹੋਣਗੇ ਉਹਨਾਂ ਨੇ ਕੁਛ ਨਾ ਕੁਛ ਕੇਸ ਸੁਲਝਾ ਲੈਣੇ। ਤੇ ਦੂਸਰਾ ਪਾਸਾ ਜਦੋਂ ਅਸੀਂ ਕਹਿੰਦੇ ਹਾਂ ਵੀ SYL ਕਨਾਲ ਦੇ ਮੁੱਦੇ ਤੇ ਇਹ ਜਿਹੜਾ ਭਗਵੰਤ ਮਾਨ ਜਿਹੜਾ ਬਿਲਕੁਲ ਹੀ ਜਿਹਨੇ ਅਮਿਤ ਸ਼ਾਹ ਅੱਗੇ ਵੀ ਸਰੈਂਡਰ ਕੀਤਾ ਹੋਇਆ ਤੇ ਕੇਜਰੀਵਾਲ ਅੱਗੇ ਵੀ, ਤੇ ਵਧੀਆ ਸ਼ਰਾਬ ਪੀਣ ਤੱਕ ਹੀ ਉਸ ਦਾ ਸਰੋਕਾਰ ਹੈ। ਸੈਂਟਰ ਰਾਈਟਸ ਟੂ ਪੰਜਾਬ ਹਰਿਆਣਾ CM ਫॉर ਜੁਲਾਈ ਟਾਕਸ ਟੂ ਐਂਡ SYL ਡਿਸਪਿਊਟ, ਕਿ ਜੀ ਸੈਂਟਰ ਨੇ ਦੋਨਾਂ ਸਰਕਾਰਾਂ ਨੂੰ ਕਿਹਾ ਕਿ ਜੀ ਜੁਲਾਈ 'ਚ ਦੱਸੋ ਤੁਹਾਨੂੰ ਕਿਹੜਾ ਟਾਈਮ ਸੂਟ ਕਰਦਾ, ਅਸੀਂ ਤੁਹਾਡੀ ਗੱਲਬਾਤ ਕਰਾ ਕੇ ਜਿਹੜਾ SYL ਕਨਾਲ ਇਸ਼ੂ ਨੂੰ ਰਿਜ਼ੋਲਵ ਕਰਨਾ ਚਾਹੁੰਦੇ। ਰਿਜ਼ੋਲਵ ਦਾ ਕੀ ਮਤਲਬ ਹੈ ਕਿ ਭਾਈ ਪੰਜਾਬ ਦਾ ਪਾਣੀ ਸਤਲੁਜ ਯਮੁਨਾ ਲਿੰਕ ਰਾਹੀਂ ਹਰਿਆਣੇ ਨੂੰ ਦਿੱਤਾ, ਇਹ ਰਿਜ਼ੋਲਵ। ਅਦਰਵਾਈਜ਼ ਤਾਂ ਨਾ
ਰਾਈਪੇਰੀਅਨ ਸਟੇਟ ਹੈ ਹਰਿਆਣਾ, ਨਾ ਪੰਜਾਬ ਦੇ ਕੋਲ ਆਪਣਾ ਪਾਣੀ ਮਹਿਫੂਜ਼ ਜਿਹੜਾ ਹੈ ਈਵਨ ਪੂਰਾ ਵੀ ਹੁੰਦਾ ਹੈ, ਰਾਦਰ ਪੰਜਾਬ ਵਾਟਰ ਡੈਫਿਸਿਟ ਹੈ। ਪਰ ਇਸ ਸਾਰੇ ਦੇ ਉੱਤੇ ਚੱਲਦੇ ਆ ਸੈਂਟਰ ਜਿਹੜਾ ਹੈ, ਕਿਉਂਕਿ ਉਹਨਾਂ ਨੇ ਟਾਈਮਿੰਗ ਇਹ ਦੇਖੀ ਹੈ ਕਿ ਭਾਈ ਇਸ ਵੇਲੇ ਭਗਵੰਤ ਮਾਨ ਵਲਨਰੇਬਲ ਹੈ ਪੂਰੀ ਤਰ੍ਹਾਂ, ਔਰ ਆਉਣ ਵਾਲੇ ਪੀਰੀਅਡ 'ਚ ਅਸੀਂ ਦੇਖ ਸਕਦੇ ਹਾਂ ਵੀ ਇਹਨਾਂ ਦੇ ਲਈ ਕੋਈ ਵੀ, ਔਰ ਕੇਜਰੀਵਾਲ ਤਾਂ ਆਲਰੇਡੀ ਹਰਿਆਣਵੀ ਬੈਠਾ ਉੱਥੇ ਆ ਕੇ, ਉਹ ਤਾਂ ਹਮੇਸ਼ਾ ਹੀ ਕਹਿੰਦਾ ਵੀ ਪਾਣੀ ਸਾਰੇ ਦੇਸ਼ ਦੀ ਪ੍ਰਾਪਰਟੀ ਹੈ, ਇਹਦੇ 'ਚ ਕਿਸੇ ਸਟੇਟ ਦਾ ਕੋਈ ਲਾਗਾ ਦੇਗਾ ਨਹੀਂ ਹੋਣਾ ਚਾਹੀਦਾ। ਸੋ ਆਉਣ ਵਾਲੇ ਪੀਰੀਅਡ 'ਚ ਅਸੀਂ ਦੇਖਾਂਗੇ ਕਿ SYL ਦੇ ਉੱਤੇ ਵੀ ਸੈਲ ਆਊਟ ਹੋਏਗਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਨੇ। ਨਿਹੰਗ ਸਿੰਘ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਸਵਿੰਦਰ ਸਿੰਘ, ਧਰਮ ਸਿੰਘ, ਜਗਤਾਰ ਸਿੰਘ ਗੋਲਡੀ ਐਂਡ ਸੋਇਨ ਮਾਇਲ ਜੀ ਵੀ, ਔਰ ਸਿੰਪਲ ਗਾਰਡਨਿੰਗ ਵਿਦ ਰਿਜ਼ਲਟਸ ਜੀ ਉਹ ਵੀ ਫਤਿਹ ਬੁਲਾਉਂਦੇ ਨੇ, ਔਰ ਗੁਰਜੀਤ ਸਿੱਧੂ ਜੀ ਵੀ, ਔਰ ਫਿਰ ਇਸੇ ਤਰ੍ਹਾਂ ਹਾਂਜੀ ਸਿੰਪਲ ਗਾਰਡਨਿੰਗ ਵਿਦ ਰਿਜ਼ਲਟਸ ਕਹਿੰਦੇ ਨੇ ਕਿ ਡਾਕਟਰ ਸਾਹਿਬ ਐਂਡ ਬੇਟਾ ਨੀਲਮ ਜੀ, ਵੈਨ ਐਵਰ ਯੂ ਬੋਥ ਆਰ ਮਿਸਡ ਫਰੋਮ ਦਾ ਪ੍ਰੋਗਰਾਮ ਮਾਈਂਡ ਗੋਜ਼ ਇਨ ਟੂ ਸ਼ੌਕਸ ਬਟ ਇਨ ਨੋ ਟਾਈਮ ਗੁਰਬਾਣੀ ਸੇਜ਼ ਦੇयर ਇਜ਼ ਏ concept of ਚੜ੍ਹਦੀ ਕਲਾ, no sorrows। so nice, thank you so much। ਬਹੁਤ ਸ਼ੁਕਰੀਆ। ਤੇ ਅਸੀਂ ਇਹ ਵੀ ਦੱਸ ਦਈਏ ਵੀ ਇਸ ਵੀਕਐਂਡ ਸਾਡਾ ਟੋਰਾਂਟੋ ਦਾ ਪ੍ਰੋਗਰਾਮ ਹੈ, ਸੋ ਇਹ ਫੇਰ ਨਾ ਮਿਸ ਕਰਿਓ, ਕਿਉਂਕਿ ਇਹ ਵੀ ਸੰਗਤ ਦੇ ਨਾਲ ਸਾਂਝਾ ਜ਼ਰੂਰੀ ਨੇ। ਔਰ ਫਿਰ ਵੀ ਜਿਵੇਂ ਤੁਸੀਂ ਪਿਆਰ ਭਰਿਆ ਮੈਸੇਜ ਦਿੱਤਾ ਹੈ, ਸਾਨੂੰ ਇਸ ਦੇ ਉੱਤੇ ਮਾਣ ਵੀ ਹੁੰਦਾ ਕਿ ਤੁਸੀਂ ਸਾਨੂੰ ਇੰਨਾ ਪਿਆਰ ਕਰਦੇ ਹੋ। ਬਿਲਕੁਲ। ਔਰ ਜਤਿੰਦਰ ਸਿੰਘ ਜੀ ਵੀ, ਔਰ ਫਿਰ ਇਸੇ ਤਰ੍ਹਾਂ ਅਮਨ ਸਿੰਘ ਖਾਲਸਾ ਜੀ ਵੀ, ਪਾਲ ਸਿੰਘ ਜੀ ਵੀ, ਔਰ ਨਵਰੂਪ ਸਿੰਘ ਜੀ ਵੀ, ਫਿਰ ਇਸੇ ਤਰ੍ਹਾਂ ਇੱਕ ਮਿੰਟ ਹਾਂਜੀ ਅਬਦੁਲ ਵਾਹਿਦ ਜੀ ਵੀ। ਇਹ ਕਹਿੰਦੇ ਡਾਕਟਰ ਸਾਹਿਬ ਜਬ ਕਹਿੰਦੇ ਹਾਂ ਕਹਿੰਦੇ ਨੇ ਕਿ ਜਦੋਂ ਕਿਸੇ ਕੋਲ ਕੋਈ ਚੀਜ਼ ਲੈਣੀ ਹੁੰਦੀ ਹੈ ਤਾਂ ਉਸ ਨੂੰ ਠੋਕ ਵਜਾ ਕੇ ਲਈਦੀ ਹੈ। ਇਸੇ ਤਰ੍ਹਾਂ ਖਾਲਿਸਤਾਨ ਲਈ ਕਹਿੰਦੇ ਜਿਹੜੇ ਸਿੱਖਾਂ ਨੂੰ ਉਹਨਾਂ ਨਾਲ ਜਿਹੜਾ ਬਿਹੇਵ ਹੈ ਉਹ ਇਸ ਤਰ੍ਹਾਂ ਹੀ ਕੀਤਾ ਜਾ ਰਿਹਾ। ਔਰ ਫਿਰ ਹਾਂਜੀ MR ਲੇਮੈਨ ਕਹਿੰਦੇ ਗੋਡ ਬਲੈਸ ਯੂ। ਔਰ ਬਿਲਹਾਲ ਅਹਿਮਦ ਜੀ ਕਹਿੰਦੇ ਨੇ ਕਿ ਹੈਲੋ ਡਾਕਟਰ ਸਾਹਿਬ, ਭੈਣ ਨੀਲਮ ਕੌਰ ਜੀ ਐਂਡ ਯੂਅਰ ਟੀਮ, ਟੂਡੇ ਇਜ਼ ਫਰਾਈਡੇ ਸੋ ਜੁਮਾ ਮੁਬਾਰਕ ਐਂਡ ਨੇ ਇਸਲਾਮਿਕ ਈਅਰ ਮੁਬਾਰਕ। ਹਾਂਜੀ ਨਵੇਂ ਸਾਲ ਦੀਆਂ ਵਧਾਈਆਂ ਤੇ ਜੁਮਾ ਮੁਬਾਰਕ ਬਹੁਤ ਬਹੁਤ ਮੁਬਾਰਕ, ਜੁਮਾ ਵੀ ਔਰ ਇਸਲਾਮਿਕ ਸਾਲ ਵੀ। ਹਾਂਜੀ ਔਰ ਇਸੇ ਤਰ੍ਹਾਂ ਸਿੰਘ ਗੱਚਾ ਜੀ ਵੀ। ਫਿਰ ਬਿਲਾਲ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ अगर अब इंडिया पाकिस्तान में जंग हुई तो इंडिया के हाथ से कश्मीर लूज हो जाएगा और सैचियन और लद्दाख पर चाइना और पाकिस्तान ने वो काम किया कि वक्त आएगा तो इंडिया को लग पता जाएगा। नहीं इंडिया अपना मेरा ख्याल है भी इन्हों का अपना ही सलोक है कि विनाश काले विपरीत बुद्धि, कि ਜਦੋਂ ਬੰਦੇ ਦੀ ਤਬਾਹੀ ਆਉਂਦੀ ਹੈ ਉਹਦੀ ਅਕਲ ਪੁੱਠੀ ਹੋ ਜਾਂਦੀ ਹੈ। ਸੋ ਮੈਨੂੰ ਲੱਗਦਾ ਵੀ ਇਹਨਾਂ ਦਾ ਵਿਨਾਸ਼, ਇਹਨਾਂ ਦੀ ਤਬਾਹੀ, ਉਸ ਦੇ ਲਈ ਇਹ ਖੁਦ ਹੀ ਜਿਹੜਾ ਹੈ ਉਹ ਚਾਂਬਲ ਰਹੇ ਨੇ ਵੀ ਸਾਨੂੰ ਤਬਾਹ ਕਰੋ। ਕਮਲਜੀਤ ਸਿੰਘ ਜੀ ਕਹਿੰਦੇ ਨੇ ਇਫ देयर वाज ए ਗੁਜਰਾਤੀ ਹਿੰਦੂ ਵਨ ਇਨ ਨਿਊਯਾਰਕ ਦੈਨ they would declare holiday in ਗੁਜਰਾਤ। ਬਿਲਕੁਲ ਬਿਲਕੁਲ ਠੀਕ ਹੈ। ਖਾਨ ਬਨਾਰਸ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ। ਅਨੂਪਾ ਜੀ ਕਹਿੰਦੇ ਨੇ ਕਿ ਮੈਨੂੰ ਨਹੀਂ ਲੱਗਦਾ ਕਿ ਸੋਵਰਨ ਪੈਲਸਤੀਨ ਬਣ ਜਾਊ। ਹੁਣ ਲੋਕਾਂ ਨੇ ਇੰਟਰਨੈਸ਼ਨਲ ਲੀਡਰਸ਼ਿਪ ਔਰ ਬਾਡੀਜ਼ ਨੂੰ ਦੇਖ ਲਿਆ, ਕਿੰਨੇ ਵੀ ਮਾਰ ਦਿਓ ਕੋਈ ਨਹੀਂ ਪੁੱਛਦਾ, ਸਵਾਏ ਬੰਬ ਸੁੱਟਣ ਵਾਲੇ ਜੀ ਹਜ਼ੂਰੀ ਵਿੱਚ ਲੱਗ ਜਾਂਦੇ ਨੇ। ਦੇਖੋ ਇਹ ਤੁਸੀਂ ਗਲਤ ਨਹੀਂ ਕਹਿ ਰਹੇ, ਪਰ ਇਹ ਵੀ ਇੱਕ ਹਕੀਕਤ ਹੈ ਕਿ ਜਦੋਂ ਤੱਕ ਫਲਸਤੀਨ ਦਾ ਇਸ਼ੂ ਜਿਹੜਾ ਕਿਸੇ ਕੰਢੇ ਨਹੀਂ ਲੱਗਦਾ, ਨਾ ਮਿਡਲ ਈਸਟ 'ਚ ਨਾ ਐਕਸਟੈਂਡਡ ਮਿਡਲ ਈਸਟ 'ਚ, ਇਸ 'ਚ ਹੁਣ ਸਾਊਥ ਏਸ਼ੀਆ ਵੀ ਸ਼ਾਮਲ ਹੈ ਔਰ ਈਵਨ ਯੂਰਪ ਵੀ ਉਹਦੇ 'ਚ ਘੜੀਸਿਆ ਜਾਏਗਾ, ਫਿਰ ਕਦੇ ਵੀ ਅਮਨ ਉਸ ਖਿੱਤੇ 'ਚ ਨਹੀਂ ਹੋਏਗਾ। ਔਰ ਖ਼ਾਸ ਤੌਰ 'ਤੇ ਹੁਣ ਜੋ ਈਰਾਨ ਜਿਹੜਾ ਕਿ ਉਸ ਨਿਊਕਲੀਅਰ ਨਾਨ ਪ੍ਰੋਲੀਫਰੇਸ਼ਨ ਟ੍ਰੀਟੀ ਨੂੰ ਉਹਨੇ ਸਸਪੈਂਡ ਕਰ ਦਿੱਤਾ ਹੈ, ਹੁਣ ਈਰਾਨ ਸਰਟਨਲੀ ਨਿਊਕਲੀਅਰ ਵੈਪਨ ਬਣਾਏਗਾ ਔਰ ਇਹ ਫਿਰ ਫਰਦਰ ਤਬਾਹੀ ਦਾ ਰਾਹ ਹੋਰ ਪੱਧਰਾ ਹੁੰਦਾ ਜਾ ਰਿਹਾ। ਸੁਰਜੀਤ ਕੌਰ ਜੀ ਵੀ, ਨਿਹੰਗ ਸਿੰਘ ਜੀ ਵੀ, ਹਰਦੀਪ ਸਿੰਘ ਜੀ ਵੀ, ਫਿਰ ਇਸ ਤਰ੍ਹਾਂ H&H ਸਿਬਲਿੰਗ ਰੀਨਿਊ ਜੀ ਵੀ, ਔਰ ਇਸੇ ਤਰ੍ਹਾਂ ਫਿਰ ਬਿਲਹਾਲ ਅਹਿਮਦ ਜੀ ਕਹਿੰਦੇ ਨੇ F-35 एयरक्राफ्ट पाकिस्तान को फरवरी 2026 में मिल जाएंगे। और इंद्रजीत सिंह संधू जी भी, और फिर विलियम जी लॉन्ग लिव खालिस्तान कहते हैं। बलाल जी कहते हैं डॉक्टर साहब
इंडिया का मोदी की सूरत में कर्मा कल पता नहीं की कहते ने और फिर इसी तरह अमरजीत ਸਿੰਘ ਸਾਨੀ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ ਕਰਮਾ ਫਿਲਾਸਫੀ ਇਹਨਾਂ ਦੀ ਆਪਣੀ ਹੈ ਹਾਂਜੀ ਐਜ਼ ਯੂ ਸੋ ਸੋ ਸ਼ੈਲ ਯੂ ਰੀਪ बिल्कुल फिर बिलाल जी कहते हैं कि डॉक्टर साहब न्यूज़ चल रही है आने वाले 1-2 दिन में इजराइल और गज़ा दरमियान की कहते सीज़ फायर होने वाले हैं क्या हमास को ख़त्म करके गज़ा का मसला हल हो जाएगा? ਨਹੀਂ ਨਾ ਹੀ ਮੇਰਾ ਖਿਆਲ ਹੈ ਵੀ ਈਰਾਨ ਸਟਰੋਂਗਰ ਹੋ ਕੇ ਨਿਕਲਿਆ ਰਾਦਰ ਇਹ ਮੌਕਾ ਹੈ ਕਿ ਜੇ ਅਰਬ ਮੁਲਕ ਜਿਹਦੀਆਂ ਪੋਸੀਬਿਲਿਟੀ ਨਹੀਂ ਹੈ ਥੋੜੀ ਜਿਹੀ ਜਿਹੜੀ ਆ ਉਹ ਕਣੀ ਦਿਖਾਣ ਔਰ ਟਰੰਪ ਦੇ ਉੱਤੇ ਕਿਉਂਕਿ ਟਰੰਪ ਖਿਜਿਆ ਵੀ ਹੋਇਆ ਇਜ਼ਰਾਈਲ ਤੋਂ ਉਹਨੂੰ ਆਪਣੀ ਪੋਪੂਲੈਰਿਟੀ ਵੀ ਲੂਜ਼ ਹੋ ਰਹੀ ਹੈ ਸੋ ਇਹ ਮੌਕਾ ਵੀ ਹੈ ਜਿਹਦੇ 'ਚ ਫਲਸਤੀਨੀਆਂ ਦਾ ਕੋਈ ਹੱਲ ਵੀ ਨਿਕਲ ਸਕਦਾ ਹੈ ਅਦਰਵਾਈਜ਼ ਤਾਂ ਫਿਰ ਇਹ ਰਿਜ਼ੋਲਵ ਹੋਣਾ ਨਹੀਂ ਹੈ ਉਸ ਖਿੱਤੇ ਦਾ ਅਮਨ ਜਦੋਂ ਤੱਕ ਫਲਸਤੀਨੀਆਂ ਦੇ ਨਾਲ ਕੋਈ ਪ੍ਰੋਪਰ ਉਹਨਾਂ ਨੂੰ ਆਨਰੇਬਲ ਪਲੇਸ ਨਹੀਂ ਮਿਲਦਾ ਸਟੇਟ ਦੇ ਤੌਰ ਤੇ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋ ਆਪਣੇ ਵਿਊਜ਼ ਕੋਲ ਨੇ ਇਜਾਜ਼ਤ ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tveri4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣਾ ਦੱਸਣਾ ਆ ਗਿਆ ਦੋ ਦੇਖਦੇ ਰਹੋ TVeri4 ਬੁਲਾ ਦਿਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਰਾਖਾ